ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਤਾਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਦਿਨ ਬੁੱਧਵਾਰ 29 ਨਵੰਬਰ 2023, 14 ਮੱਘਰ ਨਾਨਕਸ਼ਾਹੀ ਸੰਮਤ 555। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ। ਸੈਸ਼ਨ ਖਤਮ ਹੋ ਗਿਆ ਜੀ, ਵਿਰੋਧੀ ਧਿਰ ਨੇ ਸਵਾਲ ਚੁੱਕੇ ਆ। ਦੇਖੋ, ਸੈਸ਼ਨ 2 ਦਿਨ ਦਾ ਸੀਗਾ ਤੇ ਕੱਢਿਆ 1.5 ਦਿਨ ਵੀ ਨਹੀਂ ਹੈ ਜੀ। 12:40 ਤੇ ਅੱਜ ਸਮਾਪਤੀ ਹੋ ਗਈ। ਕਹਿੰਦੇ ਚੱਕ ਲੋ ਮੇਲਾ, ਫੇਰ ਮੇਲਾ ਭਰ ਕੇ ਰੂਹਾਂ ਦਾ ਆਖੇ ਅੰਤ ਨੂੰ ਵਿਛੜਦਾ ਹੈ। ਤਾਂ ਇਹ ਮੇਲਾ ਜਿਹੜਾ ਸੀ ਉਹ ਭਰ ਕੇ ਵਿਛੜ ਗਿਆ। ਕਹਿੰਦੇ ਕਿ ਹੁਣ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਆ। ਫਿਰ ਬਾਹਰ ਆ ਕੇ ਕਾਂਗਰਸ ਨੇ ਸਵਾਲ ਕੀਤਾ, ਵੈਸੇ ਉਹਨਾਂ ਨੇ ਪਹਿਲਾਂ ਹੀ ਬਾਈਕਾਟ ਕਰ ਦਿੱਤਾ ਸੀਗਾ ਕਿ ਲਾਅ ਐਂਡ ਆਰਡਰ, ਇੱਥੇ ਲੋਕ ਚੀਕਾਂ ਮਾਰਨ ਡਏ ਨੇ, ਲੋਕ ਤਰਾਈ ਪੈ ਕਰਦੇ ਆ, ਤੁਸੀਂ ਉਹਦੇ ਤੇ ਕੋਈ ਬੋਲ ਬੁਲਾਰਾ ਸਾਨੂੰ ਕਰਨ ਦਿਓ। ਤੇ ਫਿਰ ਇਹਨਾਂ ਨੇ ਕਿਹਾ ਕਿ ਗੱਲ ਹੋ ਗਈ ਹੈ ਜੀ, ਡਰੱਗ ਤੇ ਵੀ ਗੱਲ ਹੋ ਗਈ ਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵੇਖੋ, ਅਸੀਂ ਤੁਹਾਨੂੰ ਪਹਿਲਾਂ ਵੀ 10 ਮੁੱਦਿਆਂ ਤੇ ਚਿੱਠੀ ਲਿਖੀ ਸੀਗੀ ਕਿ ਇਹਦੇ ਤੇ ਡਿਸਕਸ਼ਨ ਲਾਜ਼ਮੀ ਹੈ, ਤੁਸੀਂ ਸਮਾਂ ਹੀ ਨਹੀਂ ਦੇ ਰਹੇ। ਨਹੀਂ ਜੀ, ਗੱਲ ਹੋ ਗਈ ਆ। ਉਸ ਤੋਂ ਬਾਅਦ ਫਿਰ ਬਾਈਕਾਟ ਹੋ ਗਿਆ। ਜਦ ਹੀ ਮਗਰ ਐਲਾਨ ਹੋ ਗਿਆ, ਉਹ ਸਾਰਾ ਕੁਝ ਕਾਲੀ। ਮੈਂ ਪ੍ਰਸਤਾਵ ਪੇਸ਼ ਕਰਦਾ ਜੀ। ਹਾਂਜੀ, ਪ੍ਰਸਤਾਵ ਪੇਸ਼ ਕਰੋ ਜੀ। ਹਾਂਜੀ, ਕਰ ਦਿੱਤਾ ਜੀ। ਜਿਹੜੇ ਹਾਂ ਪੱਖ ਚ ਮੈਂਬਰ ਨੇ ਹਾਂ ਕਰੋ ਜੀ, ਜਿਹੜੇ ਨਾ ਪੱਖ ਚ ਮੈਂਬਰ ਨੇ ਨਾ ਕਰੋ ਜੀ। ਚਲੋ ਜੀ, ਬਸ ਚੱਕ ਲੋ ਜੀ, ਰੱਖ ਲੋ ਜੀ, ਸਮਝ ਨਹੀਂ ਆਉਂਦੀ ਕਿਆ ਹੈ। ਤਾਂ ਗੱਲ ਇਹ ਆ ਕਿ ਜਿਹੜੇ ਬਿੱਲ ਆਏ ਆ ਪੰਜਾਬੀਆਂ ਨੂੰ, ਉਹਨਾਂ ਬਾਰੇ ਹਾਲੇ ਜਦੋਂ ਪਤਾ ਲੱਗੇਗਾ ਫੇਰ ਥੋੜਾ ਜਿਹਾ ਚਰਚਾ ਹੋਊਗਾ। ਇੱਥੇ ਤੇ ਪੰਜਾਬੀਆਂ ਨੂੰ ਪਤਾ ਹੀ ਨਹੀਂ ਲੱਗਦਾ ਮਨੀ ਬਿੱਲ ਕੀ ਹੁੰਦੇ ਆ। ਅੱਜ ਜਿਹੜੇ ਆਏ ਆ ਉਹ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਕੀ ਹੈ। ਇੰਡੀਅਨ ਸਟਾਂਪ ਬਿੱਲ 2023, ਮਤਲਬ ਉਹਦੇ ਵਿੱਚ ਸਾਫ਼ ਤੌਰ ਤੇ ਹੋਏਗਾ ਕਿ ਜਿਹੜਾ ਲੋਨ ਲਿਆ ਜਾਂਦਾ ਉਹਦੇ ਤੇ ਇੱਕ ਤਰ੍ਹਾਂ ਨਾਲ ਸਰਕਾਰ ਟੈਕਸ ਲਵੇਗੀ। ਆ ਜਿਹੜਾ ਤੁਸੀਂ ਲੋਨ ਲੈਂਦੇ ਹੋ, ਤਾਂ ਜਦੋਂ ਇੱਥੇ ਪੰਜਾਬ 'ਚ ਕੋਈ ਲੋਨ ਲਵੇਗਾ ਤਾਂ ਉਹਦੇ ਤੇ ਐਕਸਟਰਾ ਚਾਰਜਸ ਲੱਗਣਗੇ। ਤਾਂ ਉਹ ਜਦੋਂ ਪਤਾ ਲੱਗੇਗਾ, ਅੱਜ ਤੇ ਹੋ ਸਕਦਾ ਇਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਨੇ ਤਾੜੀਆਂ ਵੀ ਮਾਰੀਆਂ ਹੋਣ, ਤੇ ਜਦੋਂ ਕੱਲ ਨੂੰ ਚੀਕਾਂ ਪੈਣੀਆਂ ਸਟਾਰਟ ਹੋਈਆਂ ਨਾ, ਫਿਰ ਉਹਨਾਂ ਨੂੰ ਪਤਾ ਲੱਗੇਗਾ। ਇਹ ਸਾਰਾ ਕੁਝ ਜਿਹੜਾ ਹੈ ਉਹ ਇਸ ਤਰ੍ਹਾਂ ਕਿ ਕੋਈ ਉੱਥੇ ਚਰਚਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਤੇ ਕੱਲ ਇੱਕ ਸਿਟਿੰਗ ਹੋਈ ਆ, ਅੱਜ ਤੁਸੀਂ ਵੇਖ ਲਓ ਇੱਕ ਅੱਧ ਸਿਟਿੰਗ ਅੱਜ ਹੋਈ ਆ। ਚਲੋ ਜੀ, ਮੇਲਾ ਵਿਛੜ ਗਿਆ। ਇਹ ਚੱਲ ਕੀ ਰਿਹਾ ਸਾਨੂੰ ਤੇ ਆਪ ਨਹੀਂ ਪਤਾ ਲੱਗਦਾ। ਅੱਛਾ, ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਕਿ ਅਸੀਂ ਆਖਿਆ ਸੀਗਾ ਕਿ 10 ਕੁ ਦਿਨ ਦਾ, ਤੇ ਚਲੋ ਛੱਡੋ 6 ਕੁ ਦਿਨ ਦਾ ਹੀ ਕਰ ਲਓ ਸ਼ਿਫਟ। ਪਰ ਆਹ ਸਰਦ ਰੁੱਤ ਦਾ ਸੈਸ਼ਨ, ਮਾਨਸੂਨ ਰੁੱਤ ਦਾ ਸੈਸ਼ਨ, ਉਹ ਨਦਾਰਦ ਹੋ ਗਿਆ, ਮਨਫੀ ਹੋ ਗਿਆ। ਇਹ ਪਤਾ ਨਹੀਂ ਕਹਾਣੀ ਕਿੱਧਰ ਨੂੰ ਚੱਲੇਗੀ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਪੰਜਾਬੀ ਇਹਨਾਂ ਚੀਜ਼ਾਂ ਤੇ ਗੱਲ ਕਿਉਂ ਨਹੀਂ ਕਰਨੀ ਚਾਹੁੰਦਾ। ਮੈਂ ਇੰਗਲੈਂਡ 'ਚ ਅੱਜ ਆਪਣੇ ਇੱਕ ਮਿੱਤਰ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਕਿ ਸਾਡਾ ਪ੍ਰਧਾਨ ਮੰਤਰੀ ਹਰੇਕ ਬੁੱਧਵਾਰ ਨੂੰ ਹਾਊਸ 'ਚ ਬਹਿੰਦਾ ਜੀ, ਤੇ 650 ਮੈਂਬਰ ਪਾਰਲੀਮੈਂਟ ਆ ਸਾਡੇ, ਜਵਾਬ ਦੇਣੇ ਪੈਂਦੇ ਆ। ਠੀਕ ਹੈ, ਸਾਰਿਆਂ ਦੇ ਜਵਾਬ ਨਹੀਂ ਦੇ ਸਕਦੇ, ਪਰ ਉਹ ਸਵਾਲ ਵਿੱਚੋਂ ਆਪ ਹੀ ਉਹ ਸ਼ੇਅਰ ਕਰ ਲੈਂਦੇ ਨੇ। ਮਤਲਬ ਕਿ ਇੱਕ ਸਵਾਲ ਜੇ ਕਿਸੇ ਨੂੰ ਲੱਗਦਾ ਕਿ ਮੇਰਾ ਵੀ ਇਹੋ ਹੈ, ਮੇਰਾ ਵੀ ਇਹਦੇ ਨਾਲ ਜੁੜਦਾ, ਤਾਂ ਬਣਾ ਲੈਂਦੇ ਨੇ। ਪਰ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਪੈਂਦਾ। ਉਹ ਕਹਿੰਦਾ ਕਿ 40 ਹਫ਼ਤਿਆਂ ਤੱਕ ਸਾਡਾ ਸਦਨ ਚੱਲਦਾ ਹੈ।
ਇੱਥੇ ਇੱਥੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਡਾਟਾ ਜਿਹੜਾ ਅੱਜ ਕੱਢਿਆ ਮੈਂ ਉਹ ਤੁਹਾਨੂੰ ਦੱਸਾਂਗਾ ਕਿ ਜਿਹੜੀ ਵਿਧਾਨ ਸਭਾ ਆਪਾਂ ਸ਼ੁਰੂਆਤ ਕਰਾਂਗੇ 66 ਤੋਂ, ਉਹ ਤੀਜੀ ਵਿਧਾਨ ਸਭਾ ਸੀ 66 ਵਾਲੀ, 1 ਸਾਲ ਦੀ ਮਿਆਦ 32 ਬੈਠਕਾਂ ਟੋਟਲ, 1 ਸਾਲ ਚ 32 ਕਰ ਗਏ ਉਹ। ਕਿੰਨੀ ਐਵਰੇਜ ਬਣ ਗਈ 32। ਚੌਥੀ ਜਿਹੜੀ ਵਿਧਾਨ ਸਭਾ ਸੀ 67 ਤੋਂ 68, 1.5 ਸਾਲ ਮਿਆਦ 55 ਬੈਠਕਾਂ 36 ਐਵਰੇਜ। ਪੰਜਵੀਂ ਵਿਧਾਨ ਸਭਾ 69 ਤੋਂ 71 2 ਸਾਲ 80 ਬੈਠਕਾਂ ਜ਼ਰੂਰ 40 ਐਵਰੇਜ ਬਣਦੀ ਆ। ਛੇਵੀਂ 72 ਤੋਂ 77 5 ਸਾਲ ਮਿਆਦ 148 30 ਦੀ ਐਵਰੇਜ 5 ਸਾਲਾਂ ਚ ਲਗਾਤਾਰ ਤੁਕੀ ਮੇਲੀ ਤੁਰਿਆ ਹੈ। ਸੱਤਵੀਂ 77 ਤੋਂ 79 ਸਵਾ 2 ਸਾਲ ਮਿਆਦ 75 ਬੈਠਕਾਂ 33 ਦੀ ਐਵਰੇਜ। ਅੱਠਵੀਂ 80 ਤੋਂ 83 3 ਸਾਲ ਮਿਆਦ 108 ਬੈਠਕਾਂ 36 ਦੀ ਐਵਰੇਜ। ਨੌਵੀਂ ਵਿਧਾਨ ਸਭਾ 85 ਤੋਂ 87 ਬਰਨਾਲਾ ਗਵਰਨਮੈਂਟ 1.5 ਸਾਲ ਦੇ ਵਿੱਚ 54 ਬੈਠਕਾਂ 36 ਦੀ ਐਵਰੇਜ। ਉਸ ਤੋਂ ਬਾਅਦ ਫਿਰ 92 ਤੋਂ 97 24 ਐਵਰੇਜ ਰਹਿ ਗਈ। 97 ਤੋਂ 2002 23 ਐਵਰੇਜ ਰਹਿ ਗਈ। 2 ਤੋਂ 7 16 ਐਵਰੇਜ ਰਹਿ ਗਈ। 13ਵੀਂ ਵਿਧਾਨ ਸਭਾ 7 ਤੋਂ 12 ਐਵਰੇਜ ਰਹਿ ਗਈ 17। 14ਵੀਂ ਵਿਧਾਨ ਸਭਾ 12 ਤੋਂ 17 ਐਵਰੇਜ ਰਹਿ ਗਈ 15 ਕੁੱਲ ਬੈਠਕਾਂ 77। 17 ਤੋਂ 22 ਇਹ ਜਿਹੜਾ ਪਾਣੀਆਂ ਦਾ ਰਾਖਾ ਤੇ ਫਿਰ ਚੰਨੀ ਸਾਹਿਬ 15ਵੀਂ ਵਿਧਾਨ ਸਭਾ 17 ਤੋਂ 22 5 ਸਾਲ ਪੂਰੇ 68 ਕੁੱਲ ਬੈਠਕਾਂ 13 ਦੀ ਐਵਰੇਜ ਬਣਦੀ ਹੈ 13.6 ਦੀ। ਮਤਲਬ 1 ਸਾਲ ਚ 13 ਤੇ ਇਹਨਾਂ ਦਾ ਵੀ ਸੁਣ ਲਓ ਸਲੱਗਾਂ ਦਾ ਵਿਧਾਨ ਸਭਾ ਦਾ ਮੈਂ ਡਾਟਾ ਕੱਢਿਆ ਇਹਨਾਂ ਦਾ ਵੀ। ਇਹਨਾਂ ਦੀ ਸਿਟਿੰਗ ਜਿਹੜੀ ਆ ਟੋਟਲ ਬਣਦੀ ਆ ਪਹਿਲੀ ਜਿਹੜੀ ਇਹਨਾਂ ਦੀ ਹੈਗੀ ਆ 24/6/2022 ਤੋਂ 30/6/2022 ਤੱਕ 9 ਸਿਟਿੰਗਾਂ ਉਹ ਨੇ। ਮਤਲਬ ਕਿ ਜੇ ਪਿਛਲੇ ਸਾਲ ਚ ਦੇਖੋਗੇ ਤਾਂ ਫਿਰ ਇਹਨਾਂ ਨੇ ਇੱਕ ਸੱਦਿਆ ਇਜਲਾਸ 27/9/2022 ਤੋਂ 3/10/2022 ਤੱਕ 4 ਸਿਟਿੰਗਾਂ ਯਾਨੀ 13। ਪਿਛਲੀ ਸਰਕਾਰ ਦੇ ਮੁਕਾਬਲੇ 13.6 ਤੋਂ ਇਹ 13 ਉੱਤੇ ਰਹਿ ਜਾਂਦੇ ਨੇ। ਤੇ ਐਤਕੀ ਹੁਣ ਜੇ ਤੁਸੀਂ ਦੇਖੋਗੇ 3/3/23 ਤੋਂ ਲੈ ਕੇ ਫਿਰ 11/3/23 ਤੇ 22/3/23 ਟੋਟਲ 7 ਸਿਟਿੰਗਾਂ। ਇਹ ਸਾਰਾ ਬਜਟ ਹੈ, ਇਹ ਬਜਟ ਸੈਸ਼ਨ ਹੈ। ਬਜਟ ਚ ਤੁਹਾਨੂੰ ਪਤਾ ਕਿ ਦੂਸਰਾ ਨਾਨ ਬਜਟ ਵਾਲਾ ਕੋਈ ਕੰਮ ਨਹੀਂ ਕੀਤਾ ਜਾਂਦਾ। ਇਹ 7 ਸਿਟਿੰਗਾਂ ਉਹ ਨੇ। ਅੱਗੇ ਚੱਲ ਕੇ 19/6/23 ਜਿਹੜਾ ਸਪੈਸ਼ਲ ਇਜਲਾਸ ਹੈ ਜਿਹਨੂੰ ਲੀਗਲ ਕਰਾ ਕੇ ਲਿਆਏ ਨੇ 20/6/2023 ਤੱਕ 2 ਦਿਨ 2 ਸਿਟਿੰਗਾਂ ਇਹਦੇ ਚ ਨੇ। ਯਾਨੀ ਬਜਟ ਵਾਲੀ ਕੱਢ ਦੋਗੇ ਤੇ 2 ਇਹ ਤੇ ਅਕਤੂਬਰ ਦੇ ਵਿੱਚ ਫੇਰ ਆ ਜਾਓ 2 ਕੁ ਉਦਮ ਸੀਗੀਆਂ 2 ਤੇ 2 4 ਤੇ 1.5 ਕੁ ਆ ਲਾ ਲਓ 1.5 2 ਯਾਨੀ ਇਸ ਸਾਲ ਦੇ ਵਿੱਚ ਜੇ ਤੁਸੀਂ ਕੱਢ ਦਿਓਗੇ ਸਿਟਿੰਗਾਂ ਜਿਹੜੀਆਂ ਬਜਟ ਵਾਲੀਆਂ ਤੇ 5-6 ਸਿਟਿੰਗਾਂ ਬਣਦੀਆਂ ਨੇ। ਬਜਟ ਵਾਲੀਆਂ ਮਿਲਾ ਲੋਗੇ ਤੇ ਤਦ ਵੀ 13 ਨੇ। ਕੋਈ ਇਹਨਾਂ ਤੇ ਗੱਲ ਕਰਕੇ ਰਾਜੀ ਨਹੀਂ ਹੈਗਾ। ਲੋਕਾਂ ਨੂੰ ਇਹਨਾਂ ਨੇ ਮਗਰ ਲਾਇਆ, ਕੁਛ ਨੂੰ ਦਬਾਇਆ, ਕੁਛ ਇਹਨਾਂ ਦੇ ਨਾਲ ਜਾਣ ਵਾਲੇ ਨੇ, ਕੁਛ ਪਤਾ ਨਹੀਂ ਕਿਧਰੋਂ ਕੀ ਹਿਸਾਬ ਕਿਤਾਬ ਆ। ਪਰ ਇਹ ਦੇਖੋ ਨਾ ਅਸੀਂ ਬਾਜਵੇ ਹੋਰਾਂ ਤੋਂ ਕੁਛ ਲੈਣਾ ਨਾ ਲੈਣਾ ਕਿਸੇ ਹੋਰ ਤੋਂ। ਸਾਡਾ ਕੰਸਰਨ ਆ ਕਿ ਜਿਹੜੇ ਲੋਕ ਭੋਲੇ ਭਾਲੇ ਲੋਕ ਆਪਣੀਆਂ ਜੇਬਾਂ ਕਟਾ ਕੇ ਇਹਨਾਂ ਦੇ ਇਨਕਮ ਟੈਕਸ ਭਰਦੇ ਨੇ, ਇਹਨਾਂ ਨੂੰ ਲਗਜ਼ਰੀ ਗੱਡੀਆਂ ਦਿੰਦੇ ਨੇ, ਇਹਨਾਂ ਦੇ ਬੱਚਿਆਂ ਨੂੰ ਨੌਕਰ ਚਾਕਰ ਦਿੰਦੇ ਨੇ, ਉਹ ਬੰਦੇ ਜੇ ਸੈਸ਼ਨ ਵਿੱਚ ਨਹੀਂ ਬਹਿ ਸਕਦੇ ਇਹਨਾਂ ਨੂੰ ਰਗੜ ਕੇ ਗੋਡੇ ਤੇ ਲਾਉਣਾ ਪੰਜਾਬ ਨੇ। ਜੀ ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ। ਸੁਖਬੀਰ ਬਾਦਲ ਤੇ ਮਜੀਠੀਆ ਦੀ ਕੇਸ ਦੇ ਵਿੱਚੋਂ ਬਰੀ ਹੋਇਆ ਜੀ। ਕਿਹੜੇ ਕੇਸ ਦੇ ਵਿੱਚ? ਦੇਖੋ ਇਹ ਕੇਸ ਸੀਗਾ ਇਹਨਾਂ ਨੇ ਹਰੀਕੇ ਪੁਲ ਜਿਹੜਾ ਸੀਗਾ ਬਲੌਕ ਕੀਤਾ ਸੀਗਾ। ਜਦੋਂ ਇੱਕ ਤਸਵੀਰ ਜਿਹੜੀ ਸੀਗੀ ਉਹ ਨਿਕਲ ਕੇ ਆਈ ਸੀ ਕਿ ਇੱਕੋ ਕੰਬਲ ਚ ਬ੍ਰਹਮਪੁਰਾ ਪਏ ਸਨ ਸੁਖਬੀਰ ਸਿੰਘ ਬਾਦਲ ਦੇ ਨਾਲ। ਫਿਰ ਬਾਅਦ ਦੇ ਵਿੱਚ ਉਹ ਚਲੇ ਗਏ ਸੀਗੇ ਤੇ ਲੋਕ ਕਹਿੰਦੇ ਕਿ ਉਹ ਕੰਬਲ ਸਾਂਝਾ ਕਿੱਧਰ ਚਲੇ ਗਿਆ। ਬਾਅਦ ਦੇ ਵਿੱਚ ਫਿਰ ਵਾਪਸੀ ਹੋ ਗਈ। ਫਿਰ ਬ੍ਰਹਮਪੁਰਾ ਤੁਹਾਨੂੰ ਪਤਾ ਹੀ ਹੈ ਚਲਾਣਾ ਖਰ ਗਏ ਸਨ। ਇਹ ਉਸ ਵੇਲੇ ਕੇਸ ਦਰਜ ਕੀਤਾ ਗਿਆ ਸੀਗਾ ਤੇ ਕੇਸ ਚੱਲ ਰਿਹਾ ਸੀਗਾ ਜੀਰਾ ਕੋਰਟ ਦੇ ਵਿੱਚ, ਜਿੱਥੇ ਜੀਰਾ ਕੋਰਟ ਨੇ ਦੋਨਾਂ ਧਿਰਾਂ ਦੀ ਜ਼ਿਰਾ ਸੁਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਬਾਇਜ਼ਤ ਬਰੀ ਕਰ ਦਿੱਤਾ। ਕੁਝ ਹੋਰ ਵੀ ਨਾਮਜ਼ਦ ਮੁਲਜ਼ਮ ਸਨ ਉਹ ਵੀ ਚਲੇ ਗਏ, ਉਹਨਾਂ ਨੂੰ ਵੀ ਬਰੀ ਕਰ ਦਿੱਤਾ ਗਿਆ। ਦੇਖੋ ਇਹ ਅੱਜ ਮੈਂ ਦੇਖ ਰਿਹਾ ਸੀਗਾ ਵਿਕਰਮ ਸਿੰਘ ਮਜੀਠੀਆ ਉਹ ਬੋਲ ਰਹੇ ਸਨ, ਕਹਿੰਦੇ ਕਿ ਦੇਖੋ ਜੀ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਮੈਂ ਕਿਹਾ ਜੇ ਦਿੰਦਾ ਜੱਜ ਬੰਨ ਤੇ ਫਿਰ ਇਹਨਾਂ ਨੇ ਆਖਣਾ ਸੀ ਇਹ ਸਾਡੇ ਨਾਲ ਸਿਆਸੀ ਧੋਖਾ ਹੈ, ਅਸੀਂ ਗਾਂਹ ਜਾ ਕੇ ਚੈਲੰਜ ਕਰਾਂਗੇ ਅਗਲੀ ਅਦਾਲਤ ਦੇ ਵਿੱਚ, ਫਿਰ ਸਜ਼ਾ ਨਹੀਂ ਸੀ ਭੁਗਤਣੀ। ਸੋ ਗੱਲ ਇਹ ਆ ਕਿ ਦੇਖੋ ਉਸ ਸਮੇਂ
ਇਹਨਾਂ ਨੇ ਬਲੌਕੇਜ ਕੀਤੀ ਸੀਗੀ, ਪਰਚਾ ਹੋਇਆ ਸੀ। ਹੁਣ ਪਤਾ ਨਹੀਂ ਕਾਹਦਾ ਪਰਚਾ ਸੀਗਾ, ਇਹਦੀ ਤਫਸੀਲ ਤੇ ਹੈ ਨਹੀਂ ਕਿ ਮੇਰੇ ਕੋਲ, ਪਰ ਇੰਨਾ ਜ਼ਰੂਰ ਹੈ ਕਿ ਉਸ ਵੇਲੇ ਤੁਹਾਨੂੰ ਯਾਦ ਹੋਣਾ ਕਿ ਕੁਝ ਪੇਪਰ ਹੋ ਰਹੇ ਸੀਗੇ, एग्जाम हो रहे ਸੀਗੇ, ਬਹੁਤ ਖੱਜਲ ਖੁਆਰੀ ਸੀ, ਸ਼ਾਇਦ ਇੱਕ ਭਰਤੀ ਚੱਲ ਰਹੀ ਸੀ, ਬਹੁਤ ਖੱਜਲ ਖੁਆਰੀ ਹੋਈ ਸੀ ਕਿਉਂਕਿ ਮੇਨ ਹਾਈਵੇ ਜਿਹੜੇ ਸੀਗੇ ਸਾਰੇ ਤਕਰੀਬਨ ਬਲੌਕ ਕਰ ਦਿੱਤੇ ਗਏ ਸੀਗੇ। ਉਹ ਪਰਿਸਥਿਤੀ ਹਾਲੇ ਵੀ ਉਸੇ ਤਰ੍ਹਾਂ ਦੀ ਹੈਗੀ ਆ ਕਿ ਜਦੋਂ ਬਲੌਕੇਜ ਹੁੰਦੀ ਆ ਤਾਂ ਬਹੁਤ ਸਾਰੇ ਹਾਈਵੇਜ਼ ਤੇ ਹੋ ਜਾਂਦੀ ਆ। ਹਾਂ, ਹੁਣ ਸਿਆਸੀ ਤਨਜ਼ੀਮਾਂ ਘੱਟ ਕਰਦੀਆਂ ਨੇ, ਹੁਣ ਕਿਸਾਨੀ ਤਨਜ਼ੀਮਾਂ ਜ਼ਿਆਦਾ ਕਰਦੀਆਂ ਨੇ। ਤਾਂ ਖੈਰ ਇਹ ਬਰੀ ਹੋ ਗਏ, ਚਲੋ ਕਿਸੇ ਵੀ ਕੇਸ ਦੇ ਵਿੱਚੋਂ ਕੋਈ ਵੀ ਬੰਦਾ ਬਰੀ ਹੁੰਦਾ, ਇੱਥੇ ਸ਼ਰਾਬ ਦੇ ਘੜੇ 'ਚ ਕੋਈ ਬਰੀ ਹੋ ਜਾਏ ਤੇ ਉਹ ਘੜਾ ਸ਼ਰਾਬ ਦਾ ਹੋਰ ਕੱਢ ਕੇ ਪਾਰਟੀ ਕਰਦਾ, ਪਰ ਇਹ ਤੇ ਫਿਰ ਵੀ ਸਿਆਸੀ ਕੇਸ ਆ। ਚਲੋ ਖੁਸ਼ੀ ਤੇ ਹੁੰਦੀ ਆ, ਬੰਦਿਆਂ ਨੂੰ ਮਨਾ ਲੈਣ ਦਿਓ ਜੀ। ਜੀ। ਨਾਨਕ ਮੱਠ ਦੇ ਮਾਮਲੇ ਦਾ ਐਸਜੀਪੀਸੀ ਵੱਲੋਂ ਨੋਟਿਸ ਲਿਆ ਗਿਆ ਜੀ। ਦੇਖੋ, ਐਸਜੀਪੀਸੀ ਕੋਲ 3-4 ਤਕੜੇ ਡਾਇਲੌਗ ਆ। ਇੱਕ ਤੇ ਹੈ ਕਿ ਕਰੜੀ ਨਿੰਦਾ ਕਰਦੇ ਆ, ਦੂਜਾ ਹੈਗਾ ਕਿ ਅਸੀਂ ਨੋਟਿਸ ਲੈ ਲਿਆ, ਤੇ ਤੀਸਰਾ ਹੁੰਦਾ ਐਸਜੀਪੀਸੀ ਦੇ ਜਿਹੜੇ ਅਹੁਦੇਦਾਰ ਆ ਮਾਨਯੋਗ, ਉਹ ਕਹਿ ਦਿੰਦੇ ਆ ਕਿ ਆਹ ਹੁਣ ਅਸੀਂ ਸਬ ਕਮੇਟੀ ਬਣਾ ਦਿੱਤੀ ਆ, ਤੇ ਸਬ ਕਮੇਟੀ ਉਹਦੀ ਲਿਸਟ ਜੇ ਤੁਸੀਂ ਕੱਢ ਲਓਗੇ, ਸਬ ਕਮੇਟੀਆਂ ਜਿੰਨੀਆਂ ਬਣਾਈਆਂ ਗਈਆਂ ਨੇ 3-4 ਪ੍ਰਧਾਨਾਂ ਦੇ ਕਾਰਜਕਾਲ ਦੇ ਦੌਰਾਨ, ਤੇ ਤੁਸੀਂ ਉਹਨਾਂ ਦੇ ਸਭ ਕੰਮ ਦੇਖ ਹੀ ਲੈਣਾ ਕਿ ਕਿਸ ਤਰ੍ਹਾਂ ਦੇ ਹੋਏ ਸਬ ਕਮੇਟੀਆਂ ਦੇ। ਤਾਂ ਦੇਖੋ, ਗੱਲ ਇਹ ਹੈ ਕਿ ਇਹ ਕਹਿ ਰਹੇ ਨੇ ਕਿ ਅਸੀਂ ਜੀ ਹੁਣ ਇਹਦਾ ਨੋਟਿਸ ਲੈ ਲਿਆ, ਚਲੋ ਚੰਗੀ ਗੱਲ ਹੈ, ਤੁਹਾਨੂੰ ਘੱਟੋ ਘੱਟ ਭਾਈ ਇਸ ਗੱਲ ਦੀ ਸਾਰ ਤੇ ਹੋਈ ਕਿ ਉੱਥੇ ਕੀ ਚੱਲਦਾ ਪਿਆ। ਹੁਣ ਇਹਨਾਂ ਨੇ ਕਿਹਾ ਕਿ ਅਸੀਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ, ਹਰ ਗੁਰੂ ਘਰ ਵਿੱਚ ਲੰਗਰ ਦੀ ਪ੍ਰਥਾ ਨਿਰੰਤਰ ਰਹਿੰਦੀ ਹੈ ਤੇ ਪਿਛਲੇ ਸਾਲਾਂ ਤੋਂ ਇਸ ਪ੍ਰਥਾ ਦਾ ਗੁਰਦੁਆਰਾ ਨਾਨਕ ਮੱਠ ਵਿੱਚ ਬੰਦ ਹੋਣਾ ਮੰਦਭਾਗਾ ਵਰਤਾਰਾ ਹੈ। ਉਹ ਕਹਿੰਦੇ ਕਿ ਨਾਨਕ ਨਾਮ ਲੇਵਾ ਸੰਗਤ ਜੇ ਚਾਹੇਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਪ੍ਰਬੰਧ ਆਪਣੇ ਹੱਥ ਵਿੱਚ ਲੈਣ ਲਈ ਤਿਆਰ ਹੈ। ਸੋ ਜਦੋਂ ਵੀ ਇਸ ਸੰਬੰਧੀ ਨੇਪਾਲ ਦੀ ਸੰਗਤ ਵਿੱਚ ਕੋਈ ਚਿੱਠੀ ਪੱਤਰ ਸ਼੍ਰੋਮਣੀ ਕਮੇਟੀ ਕੋਲ ਪਹੁੰਚਾਇਆ ਜਾਵੇਗਾ ਤੇ ਵਫਦ ਦੇ ਰੂਪ ਵਿੱਚ ਮੁਲਾਕਾਤ ਹੁੰਦੀ ਹੈ, ਤਾਂ ਗੁਰਦੁਆਰਾ ਨਾਨਕ ਮੱਠ ਵਿੱਚ ਨਿਰੰਤਰ ਗੁਰੂ ਦਾ ਲੰਗਰ ਸ਼ੁਰੂ ਕਰ ਦਿੱਤਾ ਜਾਵੇਗਾ। ਚਲੋ ਬਹੁਤ ਵਧੀਆ, ਬਹੁਤ ਅੱਛੇ। ਪਰ ਗੱਲ ਇਹ ਆ ਕਿ ਇਹ ਪ੍ਰੈਸ ਨੋਟ ਆਮ ਬੰਦਾ ਜੇ ਪੜ੍ਹੇਗਾ ਤੇ ਉਹ ਮੇਰੇ ਵਾਂਗੂ ਕਹੇਗਾ ਵੈਰੀ ਗੁੱਡ, ਦੁਨੀਆ ਵਾਲੇ ਵੈਰੀ ਗੁੱਡ, ਉਹ ਨਾ ਉੱਪਰ ਵਾਲਾ ਵੈਰੀ ਗੁੱਡ, ਦੁਨੀਆ ਰੇ ਦੁਨੀਆ। ਤੇ ਗੱਲ ਇਹ ਆ ਕਿ ਇਹ ਸਾਰਾ ਕੁਝ ਠੀਕ ਆ, ਪਰ ਮੇਰਾ ਸਵਾਲ ਇਹਨਾਂ ਨੂੰ ਆ ਕਿ ਕੀ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਕੇ ਇਹਨਾਂ ਚੀਜ਼ਾਂ ਤੋਂ ਵਾਕਫ ਹੋ ਕਿ ਇਹ ਚੀਜ਼ਾਂ ਕਦੋਂ ਤੋਂ ਚੱਲਦੀਆਂ ਨੇ, ਇਤਿਹਾਸ ਕੀ ਹੈ ਇਹਨਾਂ ਚੀਜ਼ਾਂ ਦਾ? ਮਹਾਰਾਜ, ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਹੈ ਇਹ ਗੁਰੂ ਨਾਨਕ ਜੀ ਦੇ ਨਾਲ ਜੁੜਿਆ। ਜਦੋਂ ਤੀਜੀ ਉਦਾਸੀ ਦੇ ਦੌਰਾਨ ਉਹ ਇੱਥੇ ਠਹਿਰੇ ਸਨ ਤਾਂ ਉਸ ਵੇਲੇ ਜਿਹੜਾ ਰਾਜਾ ਜੈ ਪ੍ਰਕਾਸ਼ ਮੱਲਾ ਸੀਗਾ ਉਸਨੇ 200 ਕਿੱਲਾ ਜ਼ਮੀਨ ਦਿੱਤੀ ਸੀ, ਬੜੀ ਵਧੀਆ ਜ਼ਮੀਨ ਆ। ਇਹ ਜ਼ਮੀਨ ਜੇ ਤੁਸੀਂ ਵੇਖੋਗੇ ਤਾਂ ਇਹਦੀ ਲੋਕੇਸ਼ਨ ਬਹੁਤ ਹੀ ਕਹ ਲਓ ਕਿ ਉਸ ਵੇਲੇ ਰਮਣੀਕ ਜਗ੍ਹਾ ਤੇ ਸੀਗੀ ਜੀ, ਨਾਲ ਇੱਕ ਛੋਟੀ ਜਿਹੀ ਨਦੀ ਲੰਘਦੀ ਆ, ਵਿਸ਼ਨੂਮੰਤੀ ਸ਼ਾਇਦ ਨਦੀ ਦਾ ਨਾਮ ਆ। ਤੇ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਸਿਰਫ 5 ਕਿੱਲੇ ਜ਼ਮੀਨ ਗੁਰੂ ਘਰ ਕੋਲ ਰਹਿ ਗਈ ਸੀ। 195 ਕਿੱਲੇ ਜ਼ਮੀਨ ਜਿਹੜੀ ਸੀਗੀ ਉਹ ਰਹਾਇਸ਼ੀ ਤੇ ਵਪਾਰਕ ਕੰਮਾਂ-ਕਾਰਾਂ ਵਾਸਤੇ ਲੋਕਾਂ ਨੇ ਦੱਬ ਲਈ, ਜਦਕਿ ਇਹ ਜ਼ਮੀਨ ਜਿਹੜੀ ਸੀ ਰਾਜੇ ਨੇ ਸਤਸੰਗ ਵਾਸਤੇ, ਹਰਿਆਵਲ ਵਾਸਤੇ ਜਾਂ ਹੋਰ ਦਵਾ ਬੂਟੀ ਉੱਥੇ ਬੀਜਣ ਵਾਸਤੇ, ਇਹਨਾਂ ਚੀਜ਼ਾਂ ਵਾਸਤੇ ਦਿੱਤੀ ਸੀਗੀ। ਨੇਪਾਲ ਸਰਕਾਰ ਵੱਲੋਂ ਇੱਕ ਕਮੇਟੀ ਕਾਇਮ ਕੀਤੀ ਗਈ ਸੀ। ਉਸ ਕਮੇਟੀ ਦਾ ਵੀ ਕਹਿਣਾ ਸੀਗਾ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਬਾਬਾ ਨਾਨਕ ਦੇ ਨਾਮ ਤੇ, ਕਿਉਂਕਿ ਉਹ ਲਿਖਤ ਗੁਰੂ ਸਾਹਿਬ ਦੇ ਚਰਨਾਂ 'ਚ ਭੇਂਟ ਕੀਤੀ ਗਈ ਇਸ ਜ਼ਮੀਨ ਦੀ, ਮਹਾਰਾਜ ਉਹ ਹਾਲੇ ਵੀ ਰਿਕਾਰਡ ਤੇ ਹੈ ਜੀ। ਸੁਪਰੀਮ ਕੋਰਟ ਤੱਕ ਇਹ ਮੁਕੱਦਮਾ ਗਿਆ, ਉਹ ਹਾਲੇ ਸੁਪਰੀਮ ਕੋਰਟ 'ਚ ਪਈ ਆ। ਇਹ ਜਿਹੜੀ ਕਮੇਟੀ ਬਣੀ ਸੀ ਇਸਨੇ ਵੀ ਕਿਹਾ ਕਿ ਇਹ ਹੱਕ ਹੈ ਜਿਹੜਾ ਗੁਰੂ ਘਰ ਦਾ ਹੈ, ਕਿਉਂਕਿ ਉੱਥੇ ਬਹੁਤ ਗਿਣਤੀ 'ਚ ਘੱਟ ਸਿੱਖ ਰਹਿੰਦੇ ਨੇ, ਕਿਉਂਕਿ 82% ਤੇ ਆਬਾਦੀ ਜਿਹੜੀ ਆ ਉਹ ਹਿੰਦੂ ਆ। ਤੇ ਨੇਪਾਲੀ ਤੇ ਕਹਿੰਦੇ ਕਿ ਅਸਲੀ ਹਿੰਦੂ ਹੈ ਹੀ ਇੱਥੋਂ, ਹਿੰਦੂ ਧਰਮ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ। ਉਹ ਅਸਲੀ ਹਿੰਦੂ ਕਹਿੰਦੇ ਅਸੀਂ ਹਾਂ। ਤਾਂ ਗੱਲ ਇਹ ਆ ਕਿ ਉੱਥੇ ਜਿਹੜੇ ਸਿੱਖ ਨੇ ਉਹ ਬੜੇ ਲੰਮੇ ਸਮੇਂ ਤੋਂ ਪਰੇਸ਼ਾਨ ਨੇ, ਬਹੁਤ ਲੰਮੇ ਸਮੇਂ ਤੋਂ ਪਰੇਸ਼ਾਨ ਨੇ, ਕਿਉਂਕਿ ਉਹ ਜਿਹੜੀ ਬਚੀ ਖੁਚੀ ਜ਼ਮੀਨ ਆ ਉਹਦੇ ਵਿੱਚ ਵੀ ਸ਼ਾਇਦ ਉਹਨਾਂ ਨੂੰ ਪ੍ਰਬੰਧ ਨਹੀਂ ਚਲਾਉਣ ਦਿੰਦੇ, ਤੇ ਉਹ ਫਿਰ ਜਿਹੜਾ ਗੁਰੂ ਘਰ ਦਾ ਲੰਗਰ ਆ ਉਹ ਆ ਕੇ ਸੜਕ ਤੇ ਲਾਉਂਦੇ ਨੇ।
ਐਤਕੀ ਜਦੋਂ ਗੁਰਪੁਰਬ ਤੇ ਕਿਸੇ ਨੇ ਤਸਵੀਰਾਂ ਵਾਇਰਲ ਕੀਤੀਆਂ, ਇਹਨਾਂ ਨੂੰ ਤੇ ਹੁਣ ਪਤਾ ਲੱਗਿਆ, ਤੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਕਿ ਇਹ 195 ਕਿੱਲੇ ਜ਼ਮੀਨ ਤੇ ਕਬਜ਼ਾ ਹੋਇਆ ਨੂੰ ਕਈ ਸਾਲ ਦਹਾਕੇ ਹੋ ਗਏ ਨੇ, ਕਈ ਸਾਲ ਕਈ ਦਹਾਕੇ ਹੋ ਗਏ ਨੇ। ਤੇ ਇਨਫੈਕਟ ਕਿ ਇਸ ਮਾਮਲੇ ਦੇ ਵਿੱਚ ਕਮੇਟੀ ਵੀ, ਜਿਵੇਂ ਦੱਸਿਆ ਆਪਾਂ ਕਿ ਕਮੇਟੀ ਵੀ ਇਹ ਸਾਫ਼ ਕਰ ਚੁੱਕੀ ਆ ਕਿ ਬਈ ਇਹਨਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਹੈ, ਇੱਥੋਂ ਦੇ ਸਿੱਖ ਸੰਗਤ ਨੂੰ ਮਿਲਣੀ ਚਾਹੀਦੀ ਆ। ਹੁਣ ਇਹ ਕਹਿੰਦੇ ਨੇ ਜੀ ਕਿ ਅਸੀਂ ਉੱਥੇ ਜਾ ਕੇ ਪ੍ਰਬੰਧ ਸਾਂਭ ਲਵਾਂਗੇ, ਤੇ ਉਹਦੇ ਨਾਲੋਂ ਤੇ ਸੌਖਾ ਢੰਗ ਇਹ ਸੀਗਾ ਕਿ ਲੰਮੇ ਸਮੇਂ ਤੱਕ ਪ੍ਰੋ ਇੰਡੀਅਨ ਗਵਰਨਮੈਂਟ ਰਹੀ ਆ ਨਾ, ਇਹ ਤੁਸੀਂ ਉਦੋਂ ਜਦੋਂ ਅਕਾਲੀ ਦਲ ਇਹਨਾਂ ਦਾ ਹਿੱਸੇਦਾਰ ਰਿਹਾ, ਉਸ ਟਾਈਮ ਇਹ ਮੁੱਦਾ ਨਹੀਂ ਸੀ ਹੱਲ ਕਰਵਾ ਸਕਦੇ, ਕਿਉਂਕਿ ਮੁੱਦਾ ਤੇ ਰਾਜਸੀ ਢੰਗ ਨਾਲ ਜਦੋਂ ਮਰਜ਼ੀ ਹੱਲ ਕਰਵਾਇਆ ਜਾ ਸਕਦਾ। ਤੇ ਤੁਸੀਂ ਉੱਥੇ ਜਾ ਕੇ ਕਿਵੇਂ ਕਿਸੇ ਦੂਜੇ ਦੇਸ਼ ਦੇ ਵਿੱਚ ਕਿਵੇਂ ਬਿਨਾਂ ਗੱਲ ਤੋਂ ਉੱਥੇ ਜਾ ਕੇ ਪ੍ਰਬੰਧ ਲੈ ਲਓਗੇ? ਫਿਰ ਤਾਂ ਪਾਕਿਸਤਾਨ 'ਚ ਵੀ ਤੁਸੀਂ ਆਖੋਗੇ ਅਸੀਂ ਉੱਥੇ ਜਾ ਕੇ ਪ੍ਰਬੰਧ ਲੈ ਲੈਂਦੇ ਫਲਾਣੇ ਗੁਰੂ ਘਰ ਦਾ, ਜੋ ਕਹਿਣਗੇ। ਇਹ ਤਾਂ ਕੌਮਾਂਤਰੀ ਮੁੱਦਾ ਬਣਦਾ ਹੈ ਨਾ। ਤੇ ਜੇ ਕੌਮਾਂਤਰੀ ਮੁੱਦੇ 'ਚ ਤੁਹਾਡੀ ਇੰਨੀ ਰਸਾਈ ਹੈਗੀ ਆ, ਤੇ ਫਿਰ ਤਾਂ ਤੁਸੀਂ ਮਹਾਰਾਜ ਹੁਣ ਤੱਕ ਸਰਕਾਰਾਂ ਤੱਕ ਪਹੁੰਚ ਕਰਕੇ ਸਾਰਾ ਕੁਝ ਹੱਲ ਕਰ ਲੈਂਦੇ, ਹੱਲ ਹੋ ਜਾਣਾ ਚਾਹੀਦਾ ਸੀਗਾ। ਸੋ ਇਹ ਕਹਾਣੀ ਆ। ਖੈਰ ਚਲੋ, ਜੇ ਕਰੜਾ ਨੋਟਿਸ ਲਿਆ ਇਹਨਾਂ ਨੇ, ਜੇ ਅੱਗੇ ਵਧਦੇ ਤੇ ਠੀਕ ਆ, ਪਰ ਜੋ ਕਰਨਾ ਸੀਗਾ ਉਹ ਅੱਜ ਤੱਕ ਹੋਇਆ ਨਹੀਂ। ਇਹ ਗੱਲ ਵੀ ਇਹਨਾਂ ਨੂੰ ਤਸਲੀਮ ਕਰਨੀ ਚਾਹੀਦੀ ਆ ਕਿਤੇ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਗੱਲ ਕਰੀਏ। ਅੰਮ੍ਰਿਤਪਾਲ ਦੇ ਬੇਅਦਬੀ ਕੇਸ ਦੀ ਦੁਬਾਰਾ ਜਾਂਚ ਦੁਬਾਰਾ ਹੋਣੀ ਜ਼ਰੂਰੀ ਜੀ, ਇਹ ਕੀ ਨਹੀਂ ਕਿਹਾ ਜੀ? ਨਹੀਂ, ਇਹ ਅੰਮ੍ਰਿਤਪਾਲ ਸਿੰਘ, ਉਹ ਅੰਮ੍ਰਿਤਪਾਲ ਸਿੰਘ ਨਾ ਸਮਝ ਲਿਓ। ਇਹ ਅੰਮ੍ਰਿਤਪਾਲ ਬੀਤੇ ਦਿਨੀ ਇੱਕ ਇਹ ਸੂਈਆ ਨਿਕਲਿਆ ISI ਦਾ, ਇਹਨੂੰ ਬਠਿੰਡੇ ਚੋਂ ਫੜਿਆ, ਦੀ ਗ੍ਰਿਫਤਾਰੀ ਹੋਈ ਆ। ਇਹ ਉਹ ਅੰਮ੍ਰਿਤਪਾਲ ਆ। ਜੀ, ਸ਼ਾਇਦ ਇਹ ਪਰਿਵਾਰ ਦਾ ਸਮਾਜਿਕ ਬਾਈਕਾਟ ਵੀ ਹੋਇਆ, ਸ਼ਾਇਦ ਉਹੀ ਪਰਿਵਾਰ ਹੈ। ਨਹੀਂ ਜੀ, ਇਹ ਅਸਲ ਦੇ ਵਿੱਚ ਰਾਮਪੁਰ ਫੂਲ ਦੇ ਲਾਗੇ ਉੱਥੇ ਪਿੰਡ ਆ ਪਰਾ ਦੁੱਲੇ ਕੇ ਪਿੰਡ ਆ, ਉੱਥੇ ਬੇਅਦਬੀ ਹੋਈ ਸੀ ਅੱਜ ਤੋਂ 3-3.25 ਸਾਲ ਪਹਿਲਾਂ। 3-3.25 ਸਾਲ ਪਹਿਲਾਂ ਹੋਈ ਸੀ। ਇਹ ਪਰਚਾ ਸੀ ਇਹਦੇ ਤੇ, ਜਿਹੜਾ ਇਹ ISI ਵਾਸਤੇ ਜਾਸੂਸੀ ਦੇ ਦੋਸ਼ 'ਚ ਫੜਿਆ ਗਿਆ ਪਰਸੋਂ ਚੌਥ ਬਠਿੰਡੇ ਤੋਂ। ਇਹ ਆਟੋ ਚਲਾਉਂਦਾ ਸੀ। ਇਹਨੇ ਜੋ ਏਰੀਆ ਹੈ ਆਰਮੀ ਦਾ, ਤਾਂ ਉਹਦੇ ਵਿੱਚ ਜਾਣ ਵਾਸਤੇ ਪਾਸ ਬਣਾ ਰੱਖਿਆ ਸੀਗਾ, ਤੇ ਗਾਜ਼ੀਆਬਾਦ ਦੇ ਬੰਦੇ ਦੇ ਥਰੂ ਇਹ ਜਾਣਕਾਰੀਆਂ ਭੇਜਦੇ ਸੀ ਪਾਕਿਸਤਾਨ। ਇਹਨੂੰ ਜਦੋਂ ਫੜਿਆ ਗਿਆ, ਤਾਂ ਹੁਣ ਦੇਖੋ ਗੱਲ ਇਹ ਆ ਕਿ ਉਹ ਜਿਹੜੀ ਬੇਅਦਬੀ ਹੋਈ ਆ 2020 ਦੇ ਵਿੱਚ ਦੁੱਲੇ ਕੇ ਪਿੰਡ ਦੇ ਵਿੱਚ, ਜਿਹੜਾ ਪਰਚਾ ਸੀਗਾ, ਕਿਉਂਕਿ ਉੱਥੇ ਇਹਨੇ ਗੁਟਕਾ ਸਾਹਿਬ ਮਤਲਬ ਕਿ ਅੰਗ ਖੰਡਿਤ ਕਰਕੇ ਸੁੱਟ ਦਿੱਤਾ ਸੀਗਾ, ਤੇ ਉਹ ਰੱਬੀਓਂ ਕਿਤੇ ਉਧਰੋਂ ਮੋਟਰਸਾਈਕਲ ਤੇ ਹਨੇਰੇ 'ਚ ਵੀ ਆ ਗਿਆ। ਲਾਈਟ ਜਦੋਂ ਵੱਜੀ ਤੇ ਇਹ ਘਬਰਾ ਗਿਆ, ਫਿਰ ਉੱਥੋਂ ਪੋਲ ਖੁੱਲ ਗਈ ਨੇ ਰੌਲਾ ਪਾਉਣਾ ਚਾਹਿਆ, ਪਰ ਬਾਅਦ ਦੇ ਵਿੱਚ ਪਰਚਾ ਇਹਦੇ ਤੇ ਹੋਇਆ ਸੀਗਾ। ਹੁਣ ਗੱਲ ਇਹ ਹੈ ਕਿ ਜਿਹੜਾ ਉਹ ਮੁੱਦਾ ਹੈ, ਉਹ ਕਿਤੇ ਨਾ ਕਿਤੇ ਫੇਰ ਦੁਬਾਰਾ ਜੁੜਦਾ ਹੈ ਕਿ ਜੇਕਰ ਇਹ ਪੈਸਿਆਂ ਦੇ ਲਾਲਚ ਦੇ ਵਿੱਚ ਐਡਾ ਰਿਸਕ ਲੈ ਸਕਦਾ ਆ ਕਿ ਆਰਮੀ ਦੇ ਇਹ ਛਾਉਣੀ ਦੇ ਅੰਦਰ ਜਾ ਕੇ ਟੈਂਕਾਂ ਦੀ ਮੂਵਮੈਂਟ ਜਾਂ ਟੈਂਕਾਂ ਦੀ ਪੋਜੀਸ਼ਨ ਦੀ ਜਾਣਕਾਰੀ ਦੇ ਰਿਹਾ ਸੀਗਾ ਪੈਸੇ ਦੇ ਲਾਲਚ ਵਿੱਚ, ਕਿਉਂਕਿ ਇਹਦੇ ਖਾਤਿਆਂ 'ਚ ਕੁਝ ਸ਼ੱਕੀ ਟ੍ਰਾਂਜੈਕਸ਼ਨਾਂ ਹੋ ਰਹੀਆਂ ਸੀਗੀਆਂ, ਉੱਥੋਂ ਹੀ ਪਤਾ ਲਾਇਆ, ਉੱਥੋਂ ਹੀ ਰਡਾਰ ਤੇ ਆਇਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਫਿਰ ਉਹਦੀ ਵੀ ਦੁਬਾਰਾ ਜਾਂਚ ਕਿਉਂ ਨਹੀਂ ਹੋਣੀ ਚਾਹੀਦੀ? ਸਾਤੋਂ ਨਹੀਂ ਹੋਣੀ ਚਾਹੀਦੀ, ਕਿਉਂਕਿ ਹੋ ਸਕਦਾ ਉਸ ਵੇਲੇ ਵੀ ਇਹੀ ਕੰਮ ਪਿੱਛੇ ਕਿਸੇ ਨੇ ਕਰਵਾ ਦਿੱਤਾ ਹੋਵੇ, ਜਿਹੜਾ ਲਾਲਚੀ ਬੰਦਾ, ਸੋ ਲਾਲਚੀ ਬੰਦਾ, ਉਹਦੇ ਤੋਂ ਜੋ ਮਰਜ਼ੀ ਕਰਵਾ ਲਓ। ਹੋ ਸਕਦਾ ਉਦੋਂ ਬੇਅਦਬੀ ਵੀ ਕਿਸੇ ਦੇ ਕਹਿਣੇ ਤੇ ਕਰਵਾਈ ਹੋਵੇ। ਤੇ ਦੂਜੀ ਗੱਲ ਇਹ ਆ ਕਿ ਅੱਜ ਤੱਕ ਫਿਰ ਉਹ ਬੰਦਾ ਮਤਲਬ ਕਿ ਨੰਗਾ ਹੀ ਨਹੀਂ ਹੋਇਆ, ਹੋ ਸਕਦਾ। ਸੋ ਇਹਦੇ ਵਿੱਚ ਵੀ ਹੈ। ਤੇ ਬਠਿੰਡੇ 'ਚ ਤਾਂ ਇੱਕ ਵਾਰੀ ਅਰਦਾਸ ਹੋ ਗਈ ਸੀ, ਤੁਹਾਨੂੰ ਪਤਾ, ਤਾਂ ਉਹਦੇ ਪਿੱਛੇ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਨਾਮ ਲੱਗਾ ਸੀਗਾ, ਕਿ ਉਹ ਬੰਦਾ ਸਿੱਧਰਾ ਸਾਦਾ ਸੀਗਾ, ਤੇ ਉਹਦੇ ਤੋਂ ਮਤਲਬ ਕਿ ਅਰਦਾਸ ਕਰਵਾ ਦਿੱਤੀ ਗਈ ਸੀ। ਸੋ ਇਹ ਚੀਜ਼ਾਂ ਨੇ ਕਿ ਇਹ ਜਾਂਚ ਪੜਤਾਲ ਵੀ ਮੇਰੇ ਖਿਆਲ ਦੇ ਨਾਲ ਹੋ ਜਾਵੇ ਤੇ ਕੋਈ ਮਾੜੀ ਗੱਲ ਨਹੀਂ ਹੈ ਜੀ। ਤੇ ਗੱਲ ਕਰੀਏ ਮਿੰਟ ਜੀ, ਚੰਡੀਗੜ੍ਹ ਦੇ ਵਿੱਚ MMS ਕਾਂਡ ਦੀ PG ਦੇ ਬਾਥਰੂਮ ਦੇ ਵਿੱਚ ਕੋਈ ਸਪਾਈ ਕੈਮਰਾ ਲਾਇਆ ਹੋਇਆ ਸੀਗਾ? ਦੇਖੋ, ਇਹ ਵੀ ਅੱਜ ਬੜੀ ਹਲਚਲ ਵਾਲੀ ਖਬਰ ਰਹੀ ਆ। ਇਹ ਕੁੜੀ UP ਦੀ ਸੀ, IELTS ਕਰਦੀ ਸੀ, ਕਿ ਜਿਹਦੇ ਤੇ ਦੋਸ਼ ਆ ਕਿ ਇਹਨੇ ਫੜੇ ਜਾਣ ਤੋਂ 3 ਕੁ ਘੰਟੇ ਪਹਿਲਾਂ ਇਹ ਗੀਜ਼ਰ ਤੇ ਕੈਮਰਾ ਜਿਹੜਾ ਇੰਸਟਾਲ ਕੀਤਾ ਸੀਗਾ, ਤੇ ਫੜੀ ਇਸ ਤਰ੍ਹਾਂ ਗਈ ਆ ਕਿ ਉਹ ਕੁੜੀ ਕੋਈ ਹਨੇਰੇ 'ਚ ਉੱਥੇ ਵਾਸ਼ਰੂਮ ਯੂਜ਼ ਕਰਨ ਗਈ, ਤੇ ਉਹਨੇ ਕੋਈ ਚਮਕੀਲੀ ਚੀਜ਼ ਵੇਖੀ। ਉਹਦਾ ਸ਼ੱਕ ਸੀਗਾ ਜਿਹੜਾ ਉਹ ਬੜਾ
ਡੂੰਘਾ ਹੋ ਗਿਆ। ਫਿਰ ਉਹਨੇ ਜਦੋਂ ਹੱਥ ਮਾਰ ਕੇ ਚੀਜ਼ ਵੇਖੀ ਤੇ ਉਹ ਕੈਮਰਾ ਹੈ। ਜੀ ਫਿਰ ਉਹਨੇ ਜੀ ਮਾਲਕ ਨੂੰ ਮਤਲਬ ਕਿ ਦੱਸਿਆ, ਫਿਰ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਫਿਰ ਸ਼ੱਕ ਦੇ ਆਧਾਰ ਤੇ ਉਸ ਕੁੜੀ ਨੂੰ ਜਦੋਂ ਫੜਿਆ ਗਿਆ ਤਾਂ ਉਹ ਕੁੜੀ ਮੰਨ ਗਈ ਕਿ ਮੇਰੇ ਬॉयਫ੍ਰੈਂਡ ਨੇ ਇਹ ਮੈਨੂੰ ਲਾਲਚ ਦਿੱਤਾ ਸੀ ਤੇ ਮੈਂ ਕੇਰਲ ਫਿਲਮ ਦੇਖ ਕੇ ਲਾਲਚ ਦੇ ਵਿੱਚ ਆ ਕੇ ਇਹ ਕਰ ਬੈਠੀ ਆ ਤੇ ਮੈਨੂੰ ਬਚਾ ਲਾਓ। ਜੀ ਪਰ ਤੁਹਾਨੂੰ ਪਤਾ ਹੀ ਹੈ ਕਿ ਹੁਣ ਬਚਾਵੇ ਕਿਹੜਾ ਇਹੋ ਜਿਹੇ ਮਾਮਲੇ ਦੇ ਵਿੱਚ। ਸੋ ਤਰਥੱਲੀ ਮੱਚ ਗਈ। ਜਿਹੜੀਆਂ ਦੂਸਰੀਆਂ ਕੁੜੀਆਂ ਸੀਗੀਆਂ ਜਦੇ ਹੀ ਉਹਨਾਂ ਨੂੰ ਉਹਨਾਂ ਦੇ ਘਰ ਦੇ ਜਿਹੜੇ ਉੱਥੋਂ ਲੈ ਗਏ। ਬੜੀ ਵੱਡੀ ਇੱਕ ਚਿੰਤਾ ਬਣ ਗਈ ਕਿ ਕੀ ਰਿਕਾਰਡਿੰਗ ਤੇ ਨਹੀਂ ਹੋਈ, ਕੀ ਕਿਤੇ ਲਾਈਵ ਤੇ ਨਹੀਂ ਸੀ ਚੱਲ ਰਹੀ, ਕੀ ਕਿਤੇ ਕੰਟੈਂਟ ਗਾਂ ਵੇਚ ਤੇ ਨਹੀਂ ਦਿੱਤਾ ਗਿਆ। ਪਰ ਇਹਦੇ 'ਚ ਚੰਗੀ ਗੱਲ ਇਹੋ ਰਹੀ ਆ ਕਿ ਫੜੇ ਜਾਣ ਤੋਂ ਬਾਅਦ ਇਹ ਦਾਅਵਾ ਕੀਤਾ ਜਾ ਰਿਹਾ ਕਿ ਪਤਾ ਲੱਗਿਆ ਕਿ ਸਿਰਫ 3 ਘੰਟੇ ਪਹਿਲਾਂ ਹੀ ਕੈਮਰਾ ਇੰਸਟਾਲ ਹੋਇਆ ਸੀਗਾ। ਪਰ ਲਾਲਚ ਵਸ ਜਾਂ ਭੱਜੇ 'ਚ ਆ ਕੇ ਜੋ ਵੀ ਉਹਨੇ ਕੀਤਾ ਹੁਣ ਉਹਦੀ ਭੁਗਤਣੀ ਪਊਗੀ। ਦੋਨਾਂ ਦੀ ਗ੍ਰਿਫਤਾਰੀ ਹੋ ਗਈ ਆ ਤੇ ਦੋਨਾਂ ਨੂੰ ਬੇਲ ਜ਼ਰੂਰ ਮਿਲ ਗਈ ਆ। ਪਰ ਆਈਲੈਸ ਉਲਸ ਤੇ ਰੁਲ ਗਏ ਨਾ ਹਜ਼ੂਰ। ਕੇਸ ਚੱਲੇਗਾ ਹੁਣ ਲੰਬਾ ਸਮਾਂ। ਜੀ ਵਿਧਾਇਕਾ ਦੀ ਆਮਦ ਤੋਂ ਬਾਅਦ ਕਹਿੰਦੇ ਮੰਦਿਰ ਦਾ ਸ਼ੁੱਧੀਕਰਨ ਕੀਤਾ ਗਿਆ ਜੀ। ਸ਼ੁੱਧੀਕਰਨ ਤੇ ਇਹਨਾਂ ਦੀ ਅਕਲ ਦਾ ਹੋਣਾ ਚਾਹੀਦਾ ਹੈ ਜੀ। ਹੂੰ ਗੱਲ ਤੇ ਇਹ ਹੈ ਕਿ ਉਹਦਾ ਹੁਣ ਕੌਣ ਕਰੇ। ਉਹ ਕਹਿੰਦੇ ਆ ਕਿ ਦੂਜੇ ਸਾਰੇ ਕਾਫਰ ਆ ਤੇ ਇਹਨਾਂ ਦੇ ਮੰਦਿਰ 'ਚ ਕੋਈ ਇਸ ਤਰ੍ਹਾਂ ਵੜ ਜਾਵੇ। ਕੋਈ ਕਹਿੰਦੇ ਇਹ ਅਛੂਤ ਹੈ, ਕੋਈ ਕਹਿੰਦੇ ਮੁਸਲਮਾਨ ਹੈ। ਗੱਲ ਇਹ ਹੈ ਕਿ ਇਹ ਗਲਤ ਗੱਲਾਂ ਨੇ। ਸਾਰੇ ਨਹੀਂ, ਸਾਰੇ ਧਰਮਾਂ 'ਚ ਸਾਰੇ ਕੱਟੜ ਨਹੀਂ ਹੁੰਦੇ, ਸਾਰੇ ਧਰਮਾਂ 'ਚ ਸਾਰੇ ਗੁੱਡ ਨਹੀਂ ਹੁੰਦੇ। ਪਰ ਆ ਜਿਹੜੀ ਹੁਣ ਆਪਾਂ ਦੇਖਦੇ ਹਾਂ ਇੱਕ ਦੂਜੇ ਪ੍ਰਤੀ ਨਫ਼ਰਤ ਵਧੀ ਹੋਈ ਆ, ਠੀਕ ਨਹੀਂ। ਕੱਲ ਤੇ ਸੁਪਰੀਮ ਕੋਰਟ ਨੇ ਕਿਹਾ, ਉਹਨੇ ਕਿਹਾ ਕਿ ਕਿਉਂ ਛੋਟੀ ਸੋਚ ਰੱਖਦੇ ਹੋ। ਆਪਣੇ ਆਪ ਨੂੰ ਦੇਸ਼ ਭਗਤ ਵੱਡਾ ਬਣਾਉਣ ਵਾਸਤੇ ਕੀ ਗਵਾਂਢੀ ਨੂੰ ਨਫ਼ਰਤ ਕਰਨੀ ਜ਼ਰੂਰੀ ਆ। ਹਾਈ ਕੋਰਟ ਸੁਪਰੀਮ ਕੋਰਟ ਦੀ ਟਿੱਪਣੀ ਹੈ ਜਨਾਬ, ਬਹੁਤ ਜ਼ਬਰਦਸਤ ਟਿੱਪਣੀ ਹੈ। ਤਾਂ ਖੈਰ ਇਹ ਉੱਤਰ ਪ੍ਰਦੇਸ਼ ਦੀ ਘਟਨਾ ਸਿਧਾਰਥ ਨਗਰ ਜ਼ਿਲ੍ਹੇ ਦੇ ਵਿੱਚ ਇੱਕ ਮੰਦਿਰ 'ਚ ਸਮਾਜਵਾਦੀ ਪਾਰਟੀ ਦੀ ਇੱਕ ਮੁਸਲਿਮ ਵਿਧਾਇਕਾ ਜਿਹੜੀ ਸੀਗੀ ਉਹ ਦੌਰੇ ਤੋਂ ਬਾਅਦ ਮਤਲਬ ਕਿ ਜਦੋਂ ਗਈ ਆ ਤਾਂ ਉਸ ਤੋਂ ਬਾਅਦ ਉਹਦੇ ਜਾਣ ਤੋਂ ਬਾਅਦ ਹਿਸਾਬ ਲਾ ਲਓ ਕਿ ਗੰਗਾ ਜਲ ਦੇ ਨਾਲ ਮੰਦਿਰ ਸ਼ੁੱਧ ਕੀਤਾ ਗਿਆ, ਕਿ ਮੰਦਿਰ ਸ਼ੁੱਧ ਹੋ ਗਿਆ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਠੀਕ ਨੇ। ਇਹ ਚੀਜ਼ਾਂ ਸਗੋਂ ਨਫ਼ਰਤ ਨੂੰ ਹੋਰ ਵਧਾਉਂਦੀਆਂ। ਪਰਮਾਤਮਾ ਤੇ ਮੈਨੂੰ ਨਹੀਂ ਲੱਗਦਾ ਕਹਿੰਦਾ ਹੋਏਗਾ ਕਿ ਤੇਰੀ ਨੋ ਐਂਟਰੀ ਹੈ। ਭਗਵਾਨ ਕੋਈ ਵੀ ਹੋਵੇ, ਚਾਹੇ ਅੱਲਾ ਹੈ, ਚਾਹੇ ਗੋਡ ਆ, ਚਾਹੇ ਰਾਮ ਆ, ਚਾਹੇ ਵਾਹਿਗੁਰੂ, ਕੋਈ ਵੀ ਹੋਵੇ, ਕਿਸੇ ਨੂੰ ਵੀ ਕੋਈ ਮੰਨਦਾ ਹੋਵੇ, ਮੈਨੂੰ ਨਹੀਂ ਲੱਗਦਾ ਬੰਦੇ ਤੋਂ ਕੋਈ ਨਫ਼ਰਤ ਹੁੰਦੀ ਹੋਏਗੀ। ਤੇ ਆਹ ਚੀਜ਼ ਤੇ ਸਗੋਂ ਵਧੀਆ। ਜੇ ਇੱਕ ਮੁਸਲਿਮ ਲੀਡਰ ਮੰਦਿਰ ਜਾਵੇ ਤੇ ਮੈਨੂੰ ਲੱਗਦਾ ਸਤਿਕਾਰ ਮਿਲਣਾ ਚਾਹੀਦਾ। ਜੇ ਕੋਈ ਮਤਲਬ ਕਿ ਕੋਈ ਸਿੱਖ ਲੀਡਰ ਹਿੰਦੂ ਧਰਮ ਦੇ ਵਿੱਚ ਜਾਂਦਾ ਕਿਸੇ ਧਾਰਮਿਕ ਸਥਾਨ ਤੇ ਲੀਡਰ ਦੇ ਤੌਰ ਤੇ, ਤਾਂ ਬਈ ਸਾਰਿਆਂ ਨੂੰ ਪ੍ਰਵਾਨ ਹੋਣਾ ਚਾਹੀਦਾ ਕਿ ਕੋਈ ਗੱਲ ਨਹੀਂ ਹੈ ਯਾਰ, ਸਾਰਿਆਂ ਨੂੰ ਧਰਮ ਆਪੋ ਆਪਣੇ ਆ। ਤੇ ਇਹ ਤੇ ਸਗੋਂ ਵਧੀਆ ਕਿ ਆਪਸ ਦੇ ਵਿੱਚ ਹੁੰਦਾ। ਤੇ ਇੱਥੇ ਵੀ ਆਪਾਂ ਦੇਖਦੇ ਹਾਂ ਕਿ ਮੁਸਲਿਮ ਜਿਹੜੇ ਆ ਉਹ ਕਈ ਵਾਰ ਇੱਥੇ ਦਰਬਾਰ ਸਾਹਿਬ ਆ ਜਾਂਦੇ ਨੇ ਜਾਂ ਜਥੇਦਾਰ ਸਾਹਿਬ ਕੋਲ ਵੀ ਆਏ ਨੇ 1-2 ਵਾਰੀ। ਨਮਾਜ਼ ਵੀ ਸ਼ਾਇਦ ਅਦਾ ਕੀਤੀ ਗਈ ਸੀ ਇੱਕ ਵਾਰੀ। ਇਹ ਸਾਰਾ ਜਿਹੜਾ ਹੈ ਜੇ ਇੰਨੀ ਕੁ ਖੁੱਲ੍ਹਦਿਲੀ ਦਿੱਤੀ ਜਾਵੇ, ਖੁੱਲ੍ਹਦਿਲੀ ਰੱਖੀ ਜਾਵੇ, ਫਰਾਖਦਿਲੀ ਰੱਖੀ ਜਾਵੇ ਤਾਂ ਕੁਛ ਨਾ ਕੁਛ ਨਫ਼ਰਤ ਮਰੂਗੀ। ਪਰ ਇਹ ਸਹੁੰ ਖਾਧੀ ਹੋਈ ਇਹਨਾਂ ਨੇ ਨਫ਼ਰਤ ਮਾਰਨੀ ਨਹੀਂ, ਇਹਨਾਂ ਨੇ ਨਫ਼ਰਤ ਸਗੋਂ ਸੰਵਾਰਨੀ ਆ, ਹੋਰ ਵਧਾਉਣੀ ਆ। ਜੀ ਉਹ ਜਿਵੇਂ ਤੁਸੀਂ ਕਹਿਣੇ ਹੁੰਦੇ ਨਾ ਮਿੰਟੂ ਜੀ, ਡਰ ਵੀ ਕਾਰੋਬਾਰ ਹੈ ਤੇ ਨਫ਼ਰਤ ਵੀ ਕਾਰੋਬਾਰ ਹੈ। ਜੀ ਇਹ ਨਹੀਂ, ਸਿਆਸੀ ਨਫ਼ਰਤ ਕਾਰੋਬਾਰ ਨਾਲੋਂ ਵੱਡੀ ਨਫ਼ਰਤ ਸਿਆਸਤ ਹੈ ਇਸ ਸਿਆਸਤ, ਟਾਈਮ। ਹਾਂਜੀ ਹਾਂਜੀ ਸਿਆਸਤ ਨਫ਼ਰਤ ਨਾਲ ਚੱਲ ਰਹੀ ਹੈ। ਜੀ ਜੀ ਬਿਲਕੁਲ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜੀ ਸ਼ੁਕਰੀਆ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਅਹਿਮ ਖਬਰਾਂ ਦਾ। ਖਬਰ ਲੁਧਿਆਣਾ ਤੋਂ ਆ ਰਹੀ ਹੈ। ਸਨਅਤੀ ਸ਼ਹਿਰ ਦੇ ਵਿੱਚ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਤੋਂ ਬਾਅਦ ਉਸ ਨੂੰ ਗੋਲੀ ਮਾਰਨ ਵਾਲੇ ਮੁਲਜ਼ਮਾਂ ਦਾ ਪੁਲਿਸ ਦੇ ਨਾਲ ਮੁਕਾਬਲਾ ਹੋ ਗਿਆ। ਇਸੇ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ 2 ਮੁਲਜ਼ਮ ਮੌਕੇ ਤੇ ਹੀ ਮਾਰੇ ਗਏ। ਇਸ ਗੋਲੀਬਾਰੀ ਦੇ ਵਿੱਚ ਪੁਲਿਸ ਮੁਲਾਜ਼ਮ ਸੁਖਜੀਤ ਸਿੰਘ ਵੀ ਫੱਟੜ ਹੋਇਆ, ਜਿਸ ਨੂੰ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੋਵੇਂ ਮੁਲਜ਼ਮ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਸਨ। ਇਸੇ ਦੌਰਾਨ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਨੇ ਉਹਨਾਂ ਦਾ ਪਿੱਛਾ ਕੀਤਾ। ਸਾਨੇਵਾਲ ਡੇਲੋਂ ਰੋਡ ਤੇ ਟਿੱਬਾ ਪੁਲ ਤੇ ਪੁਲਿਸ ਨੇ ਮੁਲਜ਼ਮਾਂ ਨੂੰ ਘੇਰ ਲਿਆ ਤੇ ਜਿਸ ਤੋਂ ਬਾਅਦ ਮੁਲਜ਼ਮਾਂ ਨੇ ਗੋਲੀਬਾਰੀ ਕਰ ਦਿੱਤੀ। ਇਸੇ ਦੌਰਾਨ ਪੁਲਿਸ ਨੇ 15 ਤੋਂ 20 ਰਾਉਂਡ ਗੋਲੀਬਾਰੀ ਕਰਕੇ ਦੋਵੇਂ ਮੁਲਜ਼ਮਾਂ ਨੂੰ ਮੌਕੇ ਤੇ ਹੀ ਢੇਰ ਕਰ ਦਿੱਤਾ। ਉਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਜਤਨ ਨੇਪਾਲੀ, ਪ੍ਰੇਮਜੀਤ, ਮੰਤੋਸ਼ ਕੁਮਾਰ ਅਤੇ ਅਦਿੱਤਿਆ ਸ਼ਰਮਾ ਤੇ ਮਨਦੀਪ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ। ਉਧਰ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਬਰੂਹਾਂ ਤੇ ਪਿਛਲੇ 3 ਦਿਨਾਂ ਤੋਂ ਚੱਲ ਰਿਹਾ ਧਰਨਾ ਦੋਵਾਂ ਸੂਬਿਆਂ ਦੇ ਰਾਜਪਾਲਾਂ ਨੂੰ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਸੌਂਪੇ ਜਾਣ ਤੋਂ ਬਾਅਦ ਸਮਾਪਤ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਬਾਅਦ ਦੁਪਹਿਰ ਧਰਨੇ ਖਤਮ ਕਰਨ ਦਾ ਰਸਮੀ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਤੋਂ ਆਏ ਵੱਡੀ ਗਿਣਤੀ ਕਿਸਾਨਾਂ ਨੇ ਆਪਣੇ ਟਰੈਕਟਰਾਂ ਸਣੇ ਘਰ ਵਾਪਸੀ ਕਰ ਲਈ ਹੈ। ਕਿਸਾਨਾਂ ਦੇ ਘਰ ਵਾਪਸੀ ਕਰਨ ਦੇ ਨਾਲ ਹੀ ਚੰਡੀਗੜ੍ਹ ਦੀਆਂ ਬਰੂਹਾਂ ਤੇ ਮੁਹਾਲੀ ਅਤੇ ਪੰਚਕੂਲਾ ਦੇ ਨਾਲ ਲੱਗਦੀਆਂ ਸੜਕਾਂ ਤੇ ਆਵਾਜਾਈ ਬਹਾਲ ਹੋ ਗਈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ ਚੰਡੀਗੜ੍ਹ ਮੁਹਾਲੀ ਦੀ ਹੱਦ ਤੇ ਪੈਂਦੇ ਪਿੰਡ ਜਗਤਪੁਰਾ ਦੇ ਨਜ਼ਦੀਕ ਮੋਰਚਾ ਲਾਇਆ ਸੀ। ਇਸੇ ਕਰਕੇ ਚੰਡੀਗੜ੍ਹ ਪੁਲਿਸ ਨੇ ਸੈਕਟਰ 4748 ਵਾਲੇ ਚੌਂਕ ਤੇ ਹੀ ਬੈਰੀਕੇਡ ਲਗਾ ਕੇ ਇਸ ਸੜਕ ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਪੁਲਿਸ ਵੱਲੋਂ ਲੋਕਾਂ ਨੂੰ ਬਦਲਵੇਂ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਮੁਹਾਲੀ ਪੁਲਿਸ ਨੇ ਵੀ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਤੇ ਮੁਹਾਲੀ ਦੇ 11 ਫੇਜ਼ ਵਾਲੇ ਚੌਂਕ ਤੋਂ ਹੀ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। ਇੱਥੋਂ ਵੀ ਲੋਕਾਂ ਨੂੰ ਬਦਲਵੇਂ ਰਾਹ ਦੀ ਵਰਤੋਂ ਕਰਨੀ ਪੈ ਰਹੀ ਸੀ। ਪਤਾ ਲੱਗਿਆ ਹੈ ਕਿ ਮੁਹਾਲੀ ਚੰਡੀਗੜ੍ਹ ਹੱਦ ਤੇ ਸ਼ਾਮ ਤੱਕ ਕਿਸਾਨ ਘਰ ਵਾਪਸੀ ਕਰ ਰਹੇ ਸੀ, ਪਰ ਰਾਤ ਹੁੰਦੇ ਸੜਕ ਪੂਰੀ ਤਰ੍ਹਾਂ ਦੇ ਨਾਲ ਖਾਲੀ ਹੋ ਗਈ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਵੀ ਸੜਕ ਦੇ ਵਿਚਕਾਰ ਲਗਾਏ ਬੈਰੀਕੇਡ ਹਟਾ ਦਿੱਤੇ ਅਤੇ ਸੜਕ ਤੋਂ ਆਮ ਲੋਕਾਂ ਦੇ ਲਈ ਆਵਾਜਾਈ ਮੁੜ ਬਹਾਲ ਕਰ ਦਿੱਤੀ ਗਈ ਸੀ। ਦੱਸਦੇ ਚੱਲੀਏ ਕਿ ਸੰਯੁਕਤ ਕਿਸਾਨ ਮੋਰਚਾ ਨੇ 26 ਤੋਂ ਲੈ ਕੇ 28 ਨਵੰਬਰ ਤੱਕ ਪੂਰੇ ਦੇਸ਼ ਭਰ ਦੇ ਵਿੱਚ ਸਾਰੇ ਸੂਬਿਆਂ ਦੀ ਰਾਜਧਾਨੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਇਸੇ ਸੱਦੇ ਦੇ ਤਹਿਤ ਹੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਧਰਨਾ ਦਿੱਤਾ ਸੀ। ਸੜਕਾਂ ਬੰਦ ਹੋਣ ਕਰਕੇ ਚੰਡੀਗੜ੍ਹ ਆਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਿੰਦਰ ਸਿੰਘ ਚਾਹਲ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਵਿੱਚ ਅਧਿਕਾਰੀਆਂ ਕੋਲ ਪਟਿਆਲਾ ਦੇ ਵਿੱਚ ਪੇਸ਼ ਹੋਏ। ਉਹ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਦਰਜ ਕੇਸ ਦੇ ਵਿੱਚ ਪੁੱਛ ਪੜਤਾਲ ਦੇ ਲਈ ਆਏ ਸਨ। ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਾਰਾਵਾਂ ਦੇ ਹੇਠ ਇਹ ਕੇਸ ਵਿਜੀਲੈਂਸ ਦੇ ਪਟਿਆਲਾ ਸਥਿਤ ਥਾਣੇ ਦੇ ਵਿੱਚ 2 ਅਗਸਤ 2023 ਨੂੰ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦੀਆਂ ਟੀਮਾਂ ਉਦੋਂ ਤੋਂ ਹੀ ਉਹਨਾਂ ਦੀ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਵਿੱਚ ਭਾਲ ਕਰਦੀ ਆ ਰਹੀ ਹੈ ਅਤੇ ਚਹਿਲ ਨੂੰ ਵਿਦੇਸ਼ ਭੱਜਣ ਤੋਂ ਰੋਕਣ ਦੇ ਲਈ ਵਿਜੀਲੈਂਸ ਵੱਲੋਂ ਚਹਿਲ ਦੇ ਖਿਲਾਫ ਲੁੱਕਆਊਟ ਸਰਕੂਲਰ ਵੀ ਜਾਰੀ ਕਰਵਾਇਆ ਗਿਆ ਸੀ। ਵਿਜੀਲੈਂਸ ਕੋਲ ਪੇਸ਼ ਲਈ ਉਹ ਪੌਣੇ 12 ਵਜੇ ਪੁੱਜੇ ਤੇ 1 ਘੰਟੇ ਮਗਰੋਂ ਵਾਪਸ ਚਲੇ ਗਏ। ਇਸ ਮਾਮਲੇ ਦੇ ਤਫਤੀਸ਼ੀ ਅਫਸਰ ਡੀਐਸਪੀ ਸਤਪਾਲ ਸ਼ਰਮਾ ਦੇ ਦੇਸ਼ ਦੇ ਵਿੱਚੋਂ ਬਾਹਰ ਹੋਣ ਕਰਕੇ ਪੁੱਛ ਪੜਤਾਲ ਦੀ ਅਗਵਾਈ ਵਿਜੀਲੈਂਸ ਦੇ ਐਸਐਸਪੀ ਵੱਲੋਂ ਹੀ ਕੀਤੀ ਗਈ, ਪਰ ਪੁੱਛ ਪੜਤਾਲ ਦੇ ਵੇਰਵੇ ਮੀਡੀਆ ਦੇ ਨਾਲ ਸਾਂਝੇ ਨਹੀਂ ਕੀਤੇ ਗਏ। ਦੱਸਦੇ ਚੱਲੀਏ ਕਿ ਚਹਿਲ ਵੱਲੋਂ ਅਗਾਊਂ ਜ਼ਮਾਨਤ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਇਸੇ ਦੌਰਾਨ ਅਦਾਲਤ ਨੇ ਉਹਨਾਂ ਨੂੰ ਸ਼ਰਤਾਂ ਦੇ ਆਧਾਰ ਤੇ ਅਗਾਊਂ ਜ਼ਮਾਨਤ ਦੇਣ ਦੀ ਗੱਲ ਆਖੀ ਸੀ। ਇਸੇ ਦੌਰਾਨ ਮੁੱਖ ਤੌਰ ਤੇ ਉਹਨਾਂ ਨੂੰ ਪਹਿਲਾਂ ਵਿਜੀਲੈਂਸ ਦੇ ਕੋਲ ਪੇਸ਼ ਹੋਣ ਦੇ ਲਈ ਆਖਿਆ ਗਿਆ ਸੀ। ਜ਼ਿਕਰਯੋਗ ਹੈ ਕਿ 2 ਅਗਸਤ 2023 ਨੂੰ ਦਰਜ ਕੀਤੇ ਗਏ ਇਸ ਕੇਸ ਦੇ ਵਿੱਚ ਭਰਤਿੰਦਰ ਸਿੰਘ ਚਾਹਲ ਤੇ ਆਮਦਨ ਦੇ ਨਾਲੋਂ 24 ਕਰੋੜ ਰੁਪਏ ਵੱਧ ਖਰਚ ਕਰਨ ਦੀ ਗੱਲ ਆਖੀ ਗਈ ਸੀ। ਪੰਜਾਬ ਦੇ ਵਿੱਚ ਹੋਰ ਵੀ ਕਈ ਸੀਨੀਅਰ ਲੀਡਰ ਨੇ ਜਿਹੜੇ ਕਿ ਆਮਦਨ ਤੋਂ ਵੱਧ ਜਾਇਦਾਦ ਤੋਂ ਵੱਧ ਆਮਦਨ ਦੇ ਮਾਮਲਿਆਂ ਦੇ ਵਿੱਚ ਫਸੇ ਹੋਏ ਨੇ ਤੇ ਹੁਣ ਇਹ ਵੀ ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਪੁੱਛ ਪੜਤਾਲ ਦੇ ਲਈ ਆਏ ਸਨ। ਤੁਹਾਨੂੰ ਯਾਦ ਹੋਣਾ ਆਪਾਂ ਇੱਕ ਰਿਪੋਰਟ ਵੀ ਕੀਤੀ ਸੀ, ਜਿਹੜੀ ਖਬਰ ਕਾਫੀ ਚਰਚਿਤ ਹੋਈ ਸੀਗੀ ਕਿ ਫਿਰੋਜ਼ਪੁਰ ਤੋਂ ਦਿਹਾਤੀ ਤੋਂ ਸਾਬਕਾ ਵਿਧਾਇਕਾ ਬੀਬੀ ਜਿਹੜੀ ਉਹ ਕਾਂਗਰਸ ਦੇ ਨਾਲ ਸੀ ਪਹਿਲਾਂ, ਸਤਿਕਾਰ ਕੌਰ ਗਹਿਰੀ, ਤੇ ਹੁਣ ਉਹ ਭਾਜਪਾ ਦੇ ਵਿੱਚ ਨੇ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੀ ਆਮਦਨ 1 ਕਰੋੜ 82 ਲੱਖ ਰੁਪਏ ਆ ਤੇ ਤੁਸੀਂ ਜਿਹੜੀ ਜਾਇਦਾਦ ਬਣਾਈ ਆ ਉਹ 4 ਕਰੋੜ ਰੁਪਏ ਦੀ ਬਣਾਈ ਹੈ, ਜਾਂ ਇਹ ਜਿਹੜਾ ਬਾਕੀ ਦਾ ਪਾੜਾ ਉਹ ਕਿਵੇਂ ਜਿਹੜਾ ਪੂਰਿਆ, ਪਰ ਉਹਨਾਂ ਤੋਂ ਦੱਸਿਆ ਨਹੀਂ ਗਿਆ। ਉਸ ਮਾਮਲੇ ਦੇ ਵਿੱਚ ਦੋਨੇ ਫਿਰ ਮੀਆਂ ਬੀਵੀ ਗ੍ਰਿਫਤਾਰ ਹੁੰਦੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਇਸ ਵੇਲੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਕਿੱਕੀ ਢਿੱਲੋਂ ਤੋਂ ਲੈ ਕੇ
ਸਤਕਾਰ ਕੌਰ ਗਹਿਰੀ ਤੇ ਉਸ ਤੋਂ ਬਾਅਦ ਓਪੀ ਸੋਨੀ ਤੱਕ ਜਿਹੜੇ ਲੋਕ ਨੇ, ਇਹਨਾਂ ਦੇ ਮਦਨ ਲਾਲ ਜਲਾਲਪੁਰ, ਗੁਰਮੀਤ ਸਿੰਘ ਪਾੜਾ, ਇਹਨਾਂ ਬਰਿੰਦਰਮੀਤ ਸਿੰਘ ਪਾੜਾ, ਮਾਫ਼ ਕਰਨਾ, ਇਹਨਾਂ ਲੋਕਾਂ ਦੀਆਂ ਕੋਠੀਆਂ ਦੀ ਜਿਹੜੀ ਜਾਇਦਾਦ ਬਣਾਈ ਹੈ, ਉਹਨਾਂ ਦੇ ਪੈਮਾਨੇ ਤੱਕ ਹੋ ਚੁੱਕੇ ਨੇ ਕਿ ਇਹਨਾਂ ਨੇ ਕਿੰਨੀ ਜਾਇਦਾਦ ਕਿਵੇਂ ਬਣਾਈ ਹੈ। ਪੰਜਾਬ ਕਾਂਗਰਸ ਦਾ ਇੱਕ ਵਿਧਾਇਕ ਹੈ ਜਿਹਨੇ ਚੰਡੀਗੜ੍ਹ ਦੇ ਵਿੱਚ ਇੱਕ ਬੜੀ ਆਲੀਸ਼ਾਨ ਥਾਂ ਤੇ ਇੱਕ ਬੜਾ ਆਲੀਸ਼ਾਨ ਬੰਗਲਾ ਬਣਾਇਆ, ਤੇ ਉਹਦੇ ਕੋਲੋਂ ਇਹ ਵੇਰਵਾ ਨਹੀਂ ਦਿੱਤਾ ਗਿਆ, ਜਿੰਨੀ ਵੀ ਉਹਦੇ ਕੋਲੇ ਜਾਇਦਾਦ ਸੀ ਜਾਂ ਜਿੰਨਾ ਵੀ ਉਹਦੇ ਕੋਲੇ ਸਰਮਾਇਆ ਸੀ, ਕਿ ਇਹ ਬੰਗਲਾ ਕਿੱਥੇ ਬਣਾਇਆ। ਉਸ ਬੰਗਲੇ ਦੀ ਤਿਆਰੀ ਨਹੀਂ, ਉਸਾਰੀ ਤੇ ਹੀ ਦੱਸਦੇ ਆ ਕਿ 8 ਤੋਂ ਲੈ ਕੇ 10 ਕਰੋੜ ਰੁਪਈਆ ਖਰਚਿਆ ਗਿਆ ਉਸਾਰੀ ਤੇ, ਇਕੱਲੀ ਤੇ। ਮਤਲਬ ਹਾਲੇ ਉਹਨੂੰ ਪਲਸਤਰ ਵੀ ਨਹੀਂ ਹੋਇਆ ਕਈ ਹਿੱਸਿਆਂ ਦੇ ਵਿੱਚ। ਉਹ ਐਡਾ ਆਲੀਸ਼ਾਨ ਤੇ ਐਡਾ ਵੱਡਾ ਬੰਗਲਾ ਹੈ, ਤੇ ਉਹਦੇ ਸਾਹਮਣੇ ਇੱਕ ਲਾਨ ਬਹੁਤ ਵੱਡਾ ਹੈ, ਤੇ ਉਸ ਲਾਨ ਦੀ ਜਿਹੜੀ ਜਿਵੇਂ ਆਪਾਂ ਸਕੇਪਿੰਗ ਕਰਦੇ ਹਾਂ ਇੱਥੇ, ਜਿਵੇਂ ਆਪਾਂ ਪਹਾੜੀਆਂ ਜਿਹੀਆਂ ਬਣਾ ਕੇ, ਉਹ ਸਾਰਾ ਕੁਛ ਪਹਿਲਾਂ ਕੀਤਾ ਗਿਆ। ਬੰਗਲਾ ਹਾਲੇ ਤਿਆਰ ਨਹੀਂ ਹੋਇਆ। ਜਦੋਂ ਤੋਂ ਨੀਹਾਂ ਭਰਨੀਆਂ ਸ਼ੁਰੂ ਹੋਈਆਂ, ਉਦੋਂ ਤੋਂ ਦੱਸਦੇ ਕਿ ਉਹਦੇ ਬੰਗਲੇ ਦੇ ਵਿੱਚ 3-4 ਲੈਂਡਸਕੇਪਿੰਗ ਕੰਪਨੀਆਂ, 2-3 ਬਾਗਬਾਨੀ ਦੇ ਸਾਬਕਾ ਅਫਸਰ ਗੇੜਾ ਮਾਰਦੇ ਨੇ, ਤੇ ਹੋਰ ਕੰਪਨੀਆਂ ਜਿਨ੍ਹਾਂ ਦਾ ਕੰਮ ਹੈ ਇੰਟੀਰੀਅਰ ਡਿਜ਼ਾਇਨ ਦਾ ਜਾਂ ਹੋਰ, ਉਹਨਾਂ ਦੇ ਕਈ ਮੁਲਾਜ਼ਮ ਹਰ ਰੋਜ਼ ਉੱਥੇ ਰਹਿੰਦੇ ਸੀਗੇ, ਤੇ ਇੱਕ ਦਿਨ ਦੇ ਵਿੱਚ ਦੱਸਦੇ ਆ ਕਿ ਕਈ ਲੱਖਾਂ ਰੁਪਏ ਸਿਰਫ ਉਹਦੀ ਦਿੱਖ ਨੂੰ ਹੀ ਸੁੰਦਰ ਬਣਾਉਣ ਵਾਸਤੇ ਕਹਿ ਲਓ ਜਾਂ ਆਲੀਸ਼ਾਨ ਬਣਾਉਣ ਵਾਸਤੇ ਕਹਿ ਲਓ, ਉਹ ਖਰਚੇ ਜਾਂਦੇ ਸੀ। ਇੱਕ ਦਿਨ ਦੇ ਵਿੱਚ ਲੱਖਾਂ ਰੁਪਏ ਸਿਰਫ ਦਿੱਖ ਨੂੰ ਸੋਹਣਾ ਬਣਾਉਣ ਦੇ ਲਈ, ਕਿ ਇੱਕ ਤਾਂ ਲੋਕੇਸ਼ਨ ਬੜੀ ਆਲੀਸ਼ਾਨ ਆ, ਉਹ ਪਹਾੜੀ ਦੇ ਨਾਲ ਲੱਗਦੀ ਹੈ, ਦੂਜਾ ਇਹ ਕਿ ਇਹਦੀ ਦਿੱਖ ਦੂਰੋਂ ਕਿਵੇਂ ਦਿਸੇ, ਆਲੀਸ਼ਾਨ ਕਿਵੇਂ ਦਿਸੇ, ਰਾਜਿਆਂ ਦੇ ਮਹਿਲ ਵਰਗੇ ਜਿਹੜੇ ਉਹ ਇੱਕ ਤਰੀਕੇ ਨਾਲ ਕਹਿੰਦੇ ਕਿ ਫੀਲ ਉਹ ਕਿਵੇਂ ਆਵੇ, ਇਸ ਤਰ੍ਹਾਂ ਦੇ ਜਿਹੜੇ ਖਰਚ ਸੀ ਉਹ ਕੀਤੇ ਗਏ ਸੀ। ਸੋ ਪਰ ਹੁਣ ਉਹ ਜਿਹੜਾ ਉਹਦੀ ਉਸਾਰੀ ਆ, ਉਹ ਬੰਗਲੇ ਦੀ ਰੁਕੀ ਹੋਈ ਆ, ਤੇ ਉਹ ਸਾਬਕਾ ਵਿਧਾਇਕ ਸਾਹਿਬ ਅੱਜ ਕੱਲ੍ਹ ਵਿਜੀਲੈਂਸ ਦੇ ਦਫ਼ਤਰਾਂ ਦੇ ਵਿੱਚ ਗੇੜੇ ਕੱਢਦੇ ਨੇ। ਖੈਰ, ਇੱਥੇ ਆਪਾਂ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਸ਼ਾਰਟ ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ, ਤੇ ਉਹਨਾਂ ਦੇ ਨਾਲ ਆਪਾਂ ਕਰਾਂਗੇ ਗੱਲਬਾਤ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।